ਜਿਹੜੇ ਸਿਹਤਮੰਦ ਸਮਾਜ ਹੁੰਦੇ ਨੇ ਆਪਣੇ ਖਿਡਾਰੀਆਂ ਦੀ ਕਦਰ ਕਰਦੇ ਨੇ, ਆਪਣੇ ਖਿਡਾਰੀਆਂ ਨੂੰ ਨਗੀਨਿਆਂ ਵਾਂਗ ਸਾਂਭ ਕੇ ਰੱਖਦੇ ਨੇ ਕਿਉਂਕਿ ਉਹ ਖਿਡਾਰੀ ਉਹਨਾਂ ਦਾ ਸਰਮਾਇਆ ਹੁੰਦੇ ਨੇ। ਪਰ ਭਾਰਤ ਦੇ ਵਿੱਚ ਇਹ ਹਾਲਾਤ ਬਿਲਕੁਲ ਉਲਟ ਨੇ। ਇੱਥੇ ਮਿਨੋਰਟੀਜ਼ ਤੋਂ ਆਉਂਦੇ ਜਿਹੜੇ ਖਿਡਾਰੀ ਨੇ, ਪਲੇਅਰ ਨੇ, ਉਹਨਾਂ ਦੇ ਨਾਲ ਭੱਦਾ ਵਿਵਹਾਰ, ਉਹਨਾਂ ਦੇ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਕਿਉਂਕਿ ਸਿਆਸਤ ਨੇ ਲੰਘੇ ਸਮਿਆਂ ਦੇ ਵਿੱਚ ਭਾਰਤੀਆਂ ਦੇ ਮਨਾਂ ਦੇ ਵਿੱਚ ਫਿਰਕੂ ਜ਼ਹਿਰ ਹੀ ਇੰਨਾ ਕੁ ਭਰ ਦਿੱਤਾ ਕਿ ਲੋਕ ਹੁਣ ਆਪਣੇ ਖਿਡਾਰੀਆਂ, ਆਪਣੇ ਲੋਕਾਂ ਦਾ, ਉਹਨਾਂ ਲੋਕਾਂ ਦਾ ਜਿਹੜੇ ਸਮਾਜ ਦੇ ਲਈ ਕੋਈ ਪ੍ਰੇਰਨਾ ਸਰੋਤ ਨੇ, ਉਹਨਾਂ ਦਾ ਸਤਿਕਾਰ ਨਹੀਂ ਕਰਦੇ, ਪਰ ਉਹਨਾਂ ਦੀ ਜਾਤ ਵੇਖ ਕੇ, ਉਹਨਾਂ ਦਾ ਧਰਮ ਵੇਖ ਕੇ ਉਹਨਾਂ ਦੇ ਨਾਲ ਵਿਵਹਾਰ ਮਾੜਾ ਜ਼ਰੂਰ ਕਰਦੇ ਨੇ। ਤਾਜ਼ਾ ਮਾਮਲਾ ਮੁਹੰਮਦ ਸਾਮੀ ਦੇ ਨਾਲ ਜੁੜਿਆ ਹੋਇਆ। ਮੁਹੰਮਦ ਸਾਮੀ ਦੇ ਬਾਰੇ ਇੱਕ ਖਾਸ ਪਾਰਟੀ ਦੇ ਇੱਕ ਖਾਸ ਧਿਰ ਵੱਲੋਂ, ਜਿਹੜੀ ਕਿ ਕੱਟੜ ਧਿਰ ਹੈ, ਉਹਨੇ ਇਹ ਪ੍ਰਚਾਰਿਆ ਕਿ ਇਹ ਬੰਦਾ ਜਿਹੜੇ ਮੈਚ ਦੇ ਵਿੱਚ ਹੁੰਦਾ, ਭਾਰਤੀ ਟੀਮ ਉਹ ਮੈਚ ਹਾਰ ਜਾਂਦੀ ਹੈ, ਉਹ ਟੂਰਨਾਮੈਂਟ ਹਾਰ ਜਾਂਦੀ ਹੈ। ਤੁਸੀਂ ਦੇਖੋ ਕਿ ਚੈਂਪੀਅਨਸ਼ਿਪ ਦੀ ਟਰਾਫੀ ਜਿੱਤੀ ਆ ਕਿ ਉਹ ਹਾਰ ਗਈ ਹੈ ਭਾਰਤੀ ਟੀਮ, ਪਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਫਿਰਕੂ ਜ਼ਹਿਰ ਦਾ ਹੀ ਇੱਕ ਸਿੱਟਾ ਇਹ ਨਿਕਲਿਆ ਕਿ ਮੱਧ ਪ੍ਰਦੇਸ਼ ਦੇ ਵਿੱਚ ਭੀੜਾਂ ਨੇ ਜਿਹੜੀਆਂ, ਉਹਨਾਂ ਨੇ ਘੱਟ ਗਿਣਤੀਆਂ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਇਸ ਤਰ੍ਹਾਂ ਅਰਸ਼ਦੀਪ ਸਿੰਘ ਦੀ ਮਿਸਾਲ ਆ, ਹਰਿਆਣੇ ਦੀ ਕੁੜੀ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜਿਹਦੇ ਘਰੇ ਟੂਰਨਾਮੈਂਟ ਹਾਰਨ ਤੋਂ ਬਾਅਦ ਉਹ ਖੇਡ ਰਹੀ ਸੀ ਬਾਹਰਲੇ ਮੁਲਕ ਦੇ ਵਿੱਚ ਕਿਤੇ ਹਾਕੀ ਖਿਡਾਰਨ, ਪਰ ਉਹ ਕਿਉਂਕਿ ਦਲਿਤ ਭਾਈਚਾਰੇ ਤੋਂ ਸੀ, ਇਸ ਕਰਕੇ ਉਹਦੇ ਘਰ ਦੇ ਮੂਹਰੇ ਜਾ ਕੇ ਗਾਲਾਂ ਤੱਕ ਕੱਢੀਆਂ ਗਈਆਂ। ਇਹ ਬਿਲਕੁਲ ਗਲਤ ਆ। ਭਾਰਤੀ ਸਮਾਜ ਦੇ ਕਿਸੇ ਵੱਲੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟੀਆ ਹਰਕਤਾਂ ਨੂੰ ਅੰਜਾਮ ਦਿੱਤਾ ਜਾਂਦਾ, ਉਹ ਤੋਂ ਪਤਾ ਲੱਗਦਾ ਕਿ ਉਹ ਕਿੰਨੀ ਸੌੜੀ ਮਾਨਸਿਕਤਾ ਦਾ ਸ਼ਿਕਾਰ ਹੋ ਚੁੱਕੇ ਨੇ।